पढ़ानी, मजमून लिखे, सवाल ਦੇ ਜਵਾਬ ਪੁੱਛਣੇ, ਮਤਲਬ ਜੋ ਵੀ ਫਿਰ ਪੜ੍ਹਾਈ ਦਾ ਹੁੰਦਾ ਸੀ ਨਾ, ਉਹ ਫਿਰ ਪੀਰੀਅਡਸ ਚੱਲਦੇ ਰਹਿੰਦੇ ਸਨ। ਫਿਰ ਹੋ ਜਾਂਦਾ ਸੀ ਇੰਟਰਵੈਲ, ਤੇ ਲੋ ਬਈ ਇੰਟਰਵੈਲ ਹੋਇਆ ਨਹੀਂ ਤੇ ਬਈ ਸਾਡੀ ਖੁਸ਼ੀ ਦੀ ਇੰਤਹਾ ਹੁੰਦੀ ਸੀ। ਉਹ ਜਿਵੇਂ ਫਿਰ ਟਨ 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 ਵੱਜਣਾ ਤੇ ਬਈ ਖੁਸ਼ ਹੋ ਜਾਣਾ ਕਿ ਚਲੋ ਬਈ ਇਸ ਤਰ੍ਹਾਂ ਦੌੜਨੇ ਸਾਂ ਜਿਵੇਂ ਕੋਈ ਰੇਵੜ ਨਹੀਂ ਦੌੜਦਾ, ਬੱਕਰੀਆਂ ਦਾ ਰੇਵੜ ਡਿੱਡ 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 ਡਿੱਡ, ਇਸ ਤਰ੍ਹਾਂ ਦੌੜਨਾ ਸਾਰੀਆਂ ਕੁੜੀਆਂ ਨੇ। ਪਤਾ ਨਹੀਂ ਕੀ ਸਾਨੂੰ ਕੀ ਮਿਲ ਗਿਆ ਵੇ, ਸਾਨੂੰ ਕਿਹੜੀ ਸੁਗਾਤ ਮਿਲ ਗਈ। ਤੇ ਉਹ ਫਿਰ ਅਸੀਂ ਬਾਹਰ ਜਾਣਾ ਜਦੋਂ, ਫਿਰ ਸਾਰੀਆਂ ਨੇ ਆਪਣੇ ਆਪਣੇ ਜਿਹੜੇ ਪਰੌਂਠੇ, ਸਾਰੀਆਂ ਜਿਹੜੀਆਂ ਪਰੌਂਠੇ ਲੈ ਕੇ ਜੇਬ ਵਿੱਚ ਹੀ ਜ਼ਿਆਦਾਤਰ ਪਾਇਆ ਹੁੰਦਾ ਸੀ ਜਾਂ ਕਿਸੇ ਨੇ ਬੈਗ 'ਚ ਰੱਖਿਆ ਹੁੰਦਾ ਸੀ। ਕਾਫੀ ਜਾ ਕੇ ਅੱਗੇ ਜਾ ਕੇ ਫਿਰ ਇੱਕ ਬੈਗ ਸਾਨੂੰ ਮਿਲਿਆ ਸੀ ਸਕੂਲ ਦਾ, ਵਰਨਾ ਪਹਿਲੇ ਸਕੂਲ ਬੈਗ ਵੀ ਨਹੀਂ ਹੁੰਦੇ ਸਨ। ਅਤੇ ਫਿਰ ਉਹ ਅਸੀਂ ਸਾਹਮਣੇ ਸਾਡੇ ਇੱਕ ਅੰਕਲ ਹੁੰਦੇ ਸਨ, ਚਨਾ ਚਾਟ ਵੇਚਦੇ ਸਨ, ਅਤੇ ਛੋਲੇ ਕਹਿੰਦੇ ਸਾਂ, ਛੋਲੇ ਲੈ ਕੇ ਆਓ। ਖਾਲੂ ਨੂੰ ਅਸੀਂ ਕਹਿੰਦੇ ਸਾਂ, ਅੰਕਲ ਨਹੀਂ ਕਹਿੰਦੇ ਸਾਂ, ਖਾਲੂ ਕਹਿੰਦਾ। ਖਾਲੂ ਜਲਦੀ ਸੇ ਚਲੇ ਦੇ ਦੇ, ਖਾਲੂ ਬੜੀ ਭੂਖ ਲੱਗੀ ਹੈ। ਖਾਲੂ ਨੂੰ ਕਹਿਣਾ ਇੰਨੇ ਬੱਚੇ ਨੇ, ਸਬਰ ਤੇ ਕਰੋ, ਕਿਹਨੂੰ ਕਿਹਨੂੰ ਦੇਵਾਂ, ਕੱਲਾ ਖਾਲੂ ਤੇ ਇੱਲਾਂ ਬਲਾਵਾਂ ਦੀ ਤਰ੍ਹਾਂ ਇੰਨੇ ਬੱਚੇ ਉਹਨੂੰ ਚਿੰਬੜ ਜਾਂਦੇ ਸਨ। ਖਾਲੂ ਕਹਿੰਦਾ ਅੱਛਾ ਅੱਛਾ ਦੇ ਰਹਾ, ਸਭ ਕੋ ਮਿਲੇਗਾ, ਸਭ ਕੋ ਮਿਲੇਗਾ। ਉਹ ਖਾਲੂ ਕੋਲ ਲੈਣੇ ਚਨੇ, ਸਾਰੀਆਂ ਨੇ ਆਪਣਾ ਆਪਣਾ ਕੱਢਣੇ ਪਰੌਂਠੇ ਜੇਬ 'ਚੋਂ, ਅਤੇ ਚਲੋ ਬਈ ਉਹ ਫਿਰ ਅਚਾਰ ਹੁੰਦਾ ਸੀ ਨਾਲ ਹੀ ਆ, ਅਤੇ ਚਲੋ ਫਿਰ ਅਸੀਂ ਉਹ ਜ਼ਾਇਕਾ ਅੱਜ ਮੈਂ ਕਹਿੰਦੀ ਹਾਂ ਮੈਨੂੰ ਸਮਝ ਨਹੀਂ ਆਉਂਦਾ ਸੀ। ਘਰ ਹੁਣ ਪਰੌਂਠੇ ਵੀ ਪਕਾਉਂਦੇ ਹਾਂ ਅਸੀਂ, ਚਨੇ ਵੀ ਬਣਾਉਂਦੇ ਹਾਂ ਅਸੀਂ, ਬਾਹਰੋਂ ਵੀ ਜਾ ਕੇ ਹੋਟਲਿੰਗ ਕਰਨੇ ਆ, ਸਭ ਕੁਛ ਕਰਨੇ, ਲੇਕਿਨ ਉਹ ਜ਼ਾਇਕਾ ਉਹ ਮੁੜ ਕੇ ਨਹੀਂ ਆਉਣਾ। ਬਸ ਉਹ ਜਿਹੜੇ ਵਕਤ ਚਲੇ ਗਏ ਨੇ ਨਾ, ਉਹ ਮੁੜ ਕੇ ਨਹੀਂ ਆਉਣੇ। ਇੰਨਾ ਮਜ਼ਾ ਆਉਂਦਾ ਸੀ। ਉਸ ਤੋਂ ਬਾਅਦ ਸਕੂਲ ਘੜਾ ਪਿਆ ਹੁੰਦਾ ਸੀ, 2 ਘੜੇ ਪਏ ਹੁੰਦੇ ਸਨ, ਅਤੇ ਉਹ ਜ਼ੰਜੀਰ ਦੇ ਨਾਲ ਨਾ ਗਲਾਸ ਬੰਨਿਆ ਹੁੰਦਾ ਸੀ। ਉਹ ਜਾ ਕੇ ਉੱਥੋਂ ਅਸਾਂ ਡੁਬਕੀ ਮਾਰਨੀ, ਪਾਣੀ ਪੀਣਾ, ਚਲੋ ਜੀ ਅੱਲਾ ਅੱਲਾ ਖੈਰ ਸੱਲਾ। ਨਾ ਉਸ ਗਿਲਾਸ ਨਾਲ ਕਿਸੇ ਨੂੰ ਜਰਾਸੀਮ ਲੱਗਦੇ ਸਨ, ਨਾ ਅਸੀਂ ਬਿਮਾਰ ਹੁੰਦੇ ਸਾਂ। ਬਸ ਬਈ ਉਸ ਤੋਂ ਬਾਅਦ ਖਾ ਲਿਆ ਨਾ ਜਦੋਂ, ਫਿਰ ਜਦ ਥੋੜ੍ਹਾ ਜਿਹਾ ਟਾਈਮ ਬਚ ਗਿਆ, ਅਗਰ 2-5 ਮਿੰਟ 7 ਮਿੰਟ, ਅਤੇ ਫਿਰ ਅਸੀਂ ਪਕੜਮ ਪਕੜਾਈ ਖੇਲ ਲੈਣਾ। ਕੋਈ ਰੱਸੀ ਕੁੱਦ ਲੈਣੀ, ਉੱਥੇ ਸਕੂਲ ਤੋਂ ਜਾ ਕੇ ਇੱਕ ਰੂਮ ਬਣਿਆ ਹੋਇਆ ਸੀ, ਟੀਚਰ ਕੋਲੋਂ ਰੱਸੀ ਲੈ ਕੇ ਆ ਜਾਣੀ, ਜਾਂ ਜੋ ਰਿੰਗ ਖੇਲਣਾ। ਜੋ ਵੀ ਬੱਚਿਆਂ ਨਾਲ ਥੋੜ੍ਹਾ ਜਿਹਾ ਗੇਮ ਖੇਲਣਾ ਹੈ ਨਾ, ਅਗਰ ਉਹ ਖਾਣੇ ਤੋਂ ਫਾਰਗ ਹੋ ਗਿਆ ਹੋਵੇ, ਤਾਂ ਫਿਰ ਥੋੜ੍ਹਾ ਜਿਹਾ ਅਸੀਂ ਖੇਲਣੇ ਜ਼ਰੂਰ ਸਾਂ, ਕੁਛ ਨਾ ਕੁਛ ਅਸੀਂ ਖੋ ਖੋ ਖੇਲਣੇ ਹੁੰਦੇ ਸਾਂ। ਉਹ ਖੇਲ ਕੇ ਉਸ ਤੋਂ ਬਾਅਦ ਦੁਬਾਰਾ ਚਲੋ ਜੀ ਕਲਾਸਾਂ 'ਚ ਵੜੋ, ਦੁਬਾਰਾ ਕਲਾਸਾਂ 'ਚ ਚਲੇ ਜਾਂਦੇ ਹੁੰਦੇ ਸਾਂ। ਫਿਰ ਜੇ ਕਿਸੇ ਸਹੇਲੀ ਦਾ ਨਾ ਉਹ ਗਵਾਚ ਜਾਂਦਾ ਸੀ ਨਾ, ਹੋ ਜਾਂਦਾ ਸੀ, ਪੈਨ ਦੀ ਸਿਆਹੀ ਖ਼ਤਮ ਹੋ ਜਾਂਦੀ ਸੀ, ਤੇ ਫਿਰ ਕਹਿਣਾ ਦੇ ਦੇ ਥੋੜ੍ਹੀ ਜਿਹੀ ਸਿਆਹੀ, ਮੇਰੀ ਸਿਆਹੀ ਮੁੱਕ ਗਈ ਹੈ, ਮੇਰੇ ਕੋਲ ਇੰਕ ਨਹੀਂ ਹੈ। ਉਹਨੇ ਕਹਿਣਾ ਅੱਛਾ ਦੇਣੀ ਆ। ਉਹ ਪੈਨ 'ਚੋਂ ਦੂਸਰੇ ਪੈਨ ਵਿੱਚ ਟਰਾਂਸਫਰ ਹੁੰਦੀ ਸੀ। ਉਹਨੇ ਆਪਣੇ ਪੈਨ 'ਚੋਂ ਕੱਢੀ ਜਾਣਾ, ਦੂਸਰੇ ਨੇ ਆਪਣੇ ਪੈਨ ਨੂੰ ਐਸਾ ਐਸਾ ਘੁਮਾਈ ਜਾਣਾ, ਅਤੇ ਉਹ ਇੰਕ ਆ ਜਾਂਦੀ ਸੀ। ਚਲੋ ਵੀ ਬੜੀ ਫਿਰ ਅਜ਼ੀਮ ਸਹੇਲੀ ਹੁੰਦੀ ਸੀ, ਬੜੀ ਦੋਸਤੀ ਦੀਆਂ ਅਜ਼ੀਮ ਮਿਸਾਲਾਂ ਉਸ ਵੇਲੇ ਕਾਇਮ ਹੁੰਦੀਆਂ ਸਨ ਕਿ ਇੱਕ ਦੂਸਰੇ ਨੂੰ ਇੰਕ ਦੇ ਦਿੱਤੀ ਜਾਂਦੀ ਸੀ ਕਿ ਬਈ ਇਹ ਮੇਰੀ ਸਹੇਲੀ, ਇਹਨੂੰ ਅਸੀਂ ਦੇਣਾ ਹੋਏ। ਅਤੇ ਰਬੜ ਇੱਕ ਦੂਸਰੇ ਕੋਲ ਲੈ ਕੇ ਮੈਨੂੰ ਦੇ ਦੇ, ਰਬੜ ਮਿਟਾਉਣ ਵਾਲਾ ਨਹੀਂ ਹੈ, ਤਾਂ ਚਲੋ ਸ਼ਾਰਪਨਰ ਇੱਕ ਦੂਸਰੇ ਕੋਲ ਲੈਣੇ ਹੁੰਦੇ ਸਾਂ, ਇੰਕ ਲੈਣੇ ਹੁੰਦੇ ਸਾਂ। ਫਿਰ ਉਹ ਜਿਹੜਾ ਫੁੱਟਾ ਦੇ ਘਰ ਭੁੱਲ ਕੇ ਆ ਗਈਆਂ ਫੁੱਟਾ, ਅਤੇ ਲਾਜ਼ਮੀ ਹੁੰਦਾ ਸੀ ਕਿ ਉਹਨਾਂ ਸਕੇਲ ਨਾਲ ਉਹ ਕੱਢ ਬਣਾ ਕੇ ਲਾਈਨ, ਫਿਰ ਸਵਾਲ ਉਹਦੇ ਕੋਨੇ 'ਚ ਲਿਖਿਆ ਜਾਂਦਾ ਸੀ, ਉੱਪਰ ਸਵਾਲ, ਫਿਰ ਨੀਚੇ ਉਹਦਾ ਜਿਹੜਾ ਇੰਨਾ ਖਾਨਾ ਹੁੰਦਾ ਸੀ ਨਾ ਆਸ਼ੀਆ ਖਿੱਚ ਕੇ, ਉਹਦੇ ਫਿਰ ਜਵਾਬ, ਫਿਰ ਅੱਗੇ ਜਵਾਬ ਲਿਖਿਆ ਜਾਂਦਾ ਸੀ। ਫੁੱਟਾ ਬਹੁਤ ਲਾਜ਼ਮੀ ਆਈਟਮ ਸੀ। ਅਤੇ ਚਲੋ ਜੀ ਉਹ ਫਿਰ ਅਸੀਂ ਇਸ ਤਰ੍ਹਾਂ ਕਲਾਸ 'ਚ ਪੜ੍ਹਨਾ, ਅਤੇ ਬਸ ਇੱਕ ਦੂਸਰੇ ਦਾ ਨੋਕ ਝੋਂਕ ਵੀ ਹੋਣੀ। ਪਸੰਦੀਦਾ ਟੀਚਰ ਆਉਂਦਾ ਸੀ ਅਤੇ ਬੜਾ ਖੁਸ਼ ਹੁੰਦੇ ਸਾਂ ਅਸੀਂ। ਅਤੇ ਜੇ ਕੋਈ ਐਸਾ ਸਖਤ ਟੀਚਰ ਆਉਂਦਾ ਸੀ, ਥੋੜ੍ਹਾ ਡਰਨੇ ਹੁੰਦੇ ਸਨ, ਡਰ ਲੱਗਦਾ ਹੁੰਦਾ ਸੀ। ਪਰ ਐਵੇਂ ਕਿ ਟੀਚਰ ਦੀ ਇੱਜ਼ਤ ਬਹੁਤ ਕਰਦੇ ਸਨ ਬੱਚੇ, ਬਹੁਤ ਜ਼ਿਆਦਾ ਇੱਜ਼ਤ ਸਿਖਾਈ ਜਾਂਦੀ ਸੀ। ਇੱਕ ਪੈਰੈਂਟਸ ਵੀ ਸਿਖਾਉਂਦੇ ਸਨ, ਬੱਚੇ ਖੁਦ ਵੀ ਬੜਾ ਕਰਦੇ ਸਨ ਕਿ ਆਪਣੇ ਆਪਣੇ ਟੀਚਰ ਦੀ ਇੱਜ਼ਤ ਕਰੋ ਬਈ। ਉਸਤਾਦ ਦੀ ਇੱਜ਼ਤ ਉਸ ਵੇਲੇ ਬਹੁਤ ਸੀ, ਅਤੇ ਸਾਡੇ ਵੀ ਸਾਰੇ ਟੀਚਰ ਬਹੁਤ ਅੱਛੇ ਸਨ। ਉਹਨਾਂ ਨੇ ਇਹ ਵੀ ਅਬੂ ਬਕਰ ਸਾਹਿਬ ਨੇ ਇਹ ਵੀ ਪੁੱਛਿਆ ਕਿ ਤੁਹਾਡਾ ਪਸੰਦੀਦਾ ਫੇਵਰੇਟ ਟੀਚਰ ਕਿਸੇ ਫੇਵਰੇਟ, ਸਾਰੇ ਹੀ ਸਾਡੇ ਫੇਵਰੇਟ ਸਨ, ਅੱਛੇ ਟੀਚਰ ਸਨ। ਪਰ ਇੱਕ ਮਿਸ ਕਿਸ਼ਵਰ ਸਨ, ਉਹਨਾਂ ਦੇ ਕੱਪੜੇ ਮੈਨੂੰ ਬੜੇ ਚੰਗੇ ਲੱਗਦੇ ਸਨ। ਉਹ ਜਿਹੜਾ ਵੀ ਕੱਪੜਾ ਪਾਉਂਦੇ ਸਨ ਉਹ ਤਾਂ ਬੜਾ ਸੱਜਦਾ ਸੀ, ਅਤੇ ਮੈਂ ਉਹਨਾਂ ਦੇ ਕੱਪੜੇ ਦੇਖਣੀ ਹੁੰਦੀ ਸਾਂ, ਮੈਨੂੰ ਬੜੀ ਚੰਗੀ ਲੱਗਦੀ ਸੀ ਮਿਸ ਕਿਸ਼ਵਰ। ਵੈਸੇ ਵੀ ਆਦਤਨ ਵੀ ਬਹੁਤ ਅੱਛੇ ਸਨ, ਸਾਡੇ ਡਰਾਇੰਗ ਦੇ ਟੀਚਰ ਸਨ। ਪਰ ਐਵੇਂ ਕਿ ਉਹ ਮੈਂ ਉਹਨਾਂ ਦੇ ਦੇਖਣਾ, ਜਲਦੀ ਜਲਦੀ ਸਹੇਲੀਆਂ ਨੂੰ ਦੱਸਾਂ ਜਲਦੀ ਆ ਜਾਓ ਦੇਖੋ ਮਿਸ ਕਿਸ਼ਵਰ ਨੇ ਅੱਜ ਉਹ ਵਾਲਾ ਸੂਟ ਪਹਿਨਾ, ਉਸ ਕਲਰ का ਪਹਿਨਾ, ਇੰਨਾ ਅੱਛਾ ਲੱਗਦਾ ਸੀ। ਉਹ ਜਿਹੜਾ ਵੀ ਰੰਗ ਪਾਉਂਦੇ ਸਨ ਸੱਜ ਜਾਂਦਾ ਸੀ ਉਹਨਾਂ 'ਤੇ। ਅਤੇ ਇਸ ਤਰ੍ਹਾਂ ਹੋਰ ਹਾਸ਼ਿਮ ਸਰ ਸਨ ਸਾਡੇ ਮੈਥ ਦੇ ਸਰ, ਉਹ ਵੀ ਉਹਨਾਂ ਦੇ ਖਾਸ ਇੱਕ ਆਦਤ ਸੀ ਕਿ ਜਿਹੜੀ ਕੁੜੀ ਗੱਲਾਂ ਕਰਦੀ ਹੁੰਦੀ ਸੀ, ਚਾਕ ਦਾ ਟੁਕੜਾ ਤੋੜ ਕੇ ਨਾ ਡਿੱਕ ਕਰਕੇ ਉਹਨੂੰ ਮਾਰਦੇ ਸਨ ਕਿ ਚੱਲ ਬਈ
ਉਹ ਵੱਜਦਾ ਸੀ ਨਾ, ਕੁੜੀ ਚੱਲ ਦੇਖ ਬੋਰਡ ਵੱਲ, ਉਹਨਾਂ ਦੀ ਇੱਕ ਖਾਸ ਆਦਤ ਸੀ। ਅਤੇ ਫਿਰ ਉਹ ਵੀ ਬਹੁਤ ਅੱਛੇ ਸਾਡੇ ਸਰ ਸਨ। ਫਿਰ ਅਜ਼ੀਜ਼ੁੱਲਾ ਸਰ ਸਾਨੂੰ ਪੜ੍ਹਾਉਂਦੇ ਸਨ, ਹਿੰਦੀ ਪੜ੍ਹਾਉਂਦੇ ਸਨ। ਕਾਦਰੀ ਸਰ ਸਾਨੂੰ, ਮੁਹੰਮਦ ਅਲੀ ਸਰ ਸਾਨੂੰ ਕੁਰਾਨ ਪਾਕ ਪੜ੍ਹਾਉਂਦੇ ਹੁੰਦੇ ਸਨ। ਉਦੋਂ ਕੁਰਾਨ ਪਾਕ ਦੀ ਵੀ ਕਲਾਸ ਹੁੰਦੀ ਸੀ ਸਕੂਲ ਵਿੱਚ, ਅਤੇ ਕਾਦਰੀ ਸਰ ਸਾਨੂੰ ਮਾਸ਼ਅਤ ਉਲੂਮ ਪੜ੍ਹਾਉਂਦੇ ਸਨ। ਬੜੇ ਅੱਛੇ ਸਾਡੇ ਟੀਚਰ ਸਨ, ਅਤੇ ਉਹ ਸਾਰੇ ਹੀ ਅੱਛੇ ਸਨ। ਮਿਸ ਰਾਸ਼ਦਾ ਸਾਨੂੰ ਪੜ੍ਹਾਉਂਦੇ ਹੁੰਦੇ ਸਨ, ਉਰਦੂ ਪੜ੍ਹਾਉਂਦੇ ਹੁੰਦੇ ਸਨ। ਤੀਸਰਾ ਇੱਕ ਮਿਸ ਸਰਫਰਾਜ਼ ਮਿਸ ਜਿਹੜੀ ਹੈ, ਉਹ ਵੀ ਮੈਨੂੰ ਬਹੁਤ ਅੱਛੇ ਲੱਗਦੇ ਸਨ। ਮਿਸ ਸਰਫਰਾਜ਼ ਉਹ ਮੇਰੇ ਫੇਵਰੇਟ ਟੀਚਰ ਸਨ। ਹੱਸਦਾ ਮੁਸਕਰਾਉਂਦਾ ਚਿਹਰਾ, ਅਤੇ ਉਹ ਕੀ ਕਹਿੰਦੇ, ਬੱਚੇ ਉਹਨਾਂ ਨੂੰ ਬੜਾ ਲਾਈਕ ਕਰਦੇ ਸਨ, ਕਿਉਂਕਿ ਉਹ ਸਮਾਈਲ ਰੱਖਦੇ ਸਨ ਆਪਣੇ ਚਿਹਰੇ 'ਤੇ। ਅਤੇ ਸਮਾਈਲ 'ਤੇ ਵੀ ਜਾਨ ਲੈ ਜਾਂਦੀ ਸੀ ਸਾਡੀ। ਇਹ ਟੀਚਰ ਔਰ ਹੱਸਦਾ ਮੁਸਕਰਾਉਂਦਾ ਚਿਹਰਾ ਹੋਵੇ ਤਾਂ ਬੱਚੇ ਬੜੇ ਖੁਸ਼ ਹੁੰਦੇ ਨੇ। ਉਹ ਜ਼ਰੂਰੀ ਨਹੀਂ ਤੁਸੀਂ ਹਰ ਵੇਲੇ ਆਪਣਾ ਐਸਾ ਕਰਕੇ ਰੱਖੋ ਕਿ ਵੀ ਅਸੀਂ ਟੀਚਰ ਹਾਂ ਅਤੇ ਪਤਾ ਨਹੀਂ ਅਸੀਂ ਕੀ ਬਣ ਜਾਣਾ। ਨਹੀਂ, ਬੱਚੇ ਖੁਸ਼ ਹੁੰਦੇ ਨੇ ਕਿ ਟੀਚਰ ਤੁਹਾਡੇ ਨਾਲ ਦੋਸਤਾਨਾ ਰਵੱਈਆ ਰੱਖੇ ਨਾ, ਅਤੇ ਬੜੀ ਖੁਸ਼ੀ ਹੁੰਦੀ ਹੈ। ਅਤੇ ਬਸ ਇਹ ਯਾਦਾਂ ਤੋਂ ਵੀ ਕਹਿ ਰਹੀ ਹਾਂ ਕਿ ਮੈਂ ਬਹੁਤ ਜ਼ਿਆਦਾ ਨੇ ਯਾਦਾਂ। ਅਗਰ ਮੈਂ, ਉਹ ਪਤਾ ਨਹੀਂ ਕਿੰਨੇ ਮਿੰਟ ਦਾ ਖਿਤਾਬ ਹੋ ਗਿਆ ਮੇਰਾ, ਮੈਂ 2 ਟੁਕੜੀਆਂ 'ਚ ਲਾਵਾਂਗੀ, ਹੁਣੇ ਦੱਸ ਦੇਣੀ ਆ। ਯਾਦਾਂ ਤਾਂ ਬਹੁਤ ਸਾਰੀਆਂ ਨੇ, ਪਰ ਇਹ ਵੀ ਕਿ ਮੋਟਾ ਜਿਹੜਾ ਮੈਂ ਇੱਕ ਸਮਝੋ ਤਜਜ਼ੀਆ ਪੇਸ਼ ਕਰ ਦਿੱਤਾ ਵੀ, ਹੁਣ ਇਹਦੇ ਵਿੱਚੋਂ ਕੁਝ ਗੱਲਾਂ ਮੈਂ ਭੁੱਲੀ ਵੀ ਹੋਵਾਂਗੀ। ਪਰ ਇਹ ਵੀ ਕਿ ਤੁਸੀਂ ਵੀ ਆਪਣੀ ਕੋਈ ਜਿਹੜੀ ਯਾਦ ਹੈ ਕਮੈਂਟ ਵਿੱਚ ਜ਼ਰੂਰ ਲਿਖਿਓ। ਬਸ ਫਿਰ ਸਭ ਪੜ੍ਹ ਕੇ ਫਿਰ ਅਸੀਂ ਛੁੱਟੀ ਹੋ ਜਾਣੀ, ਛੁੱਟੀ ਦੀ ਘੰਟੀ ਵੱਜ ਜਾਣੀ। ਅਤੇ ਚਲੋ ਫਿਰ ਉਸ ਜ਼ਮਾਨੇ 'ਚ ਇਹ ਹੁੰਦਾ ਸੀ ਕਿ ਬੱਚੀਆਂ ਦੇ ਵੀ ਹੁੰਦਾ ਸੀ ਵਾਈਟ ਕਲਰ ਦਾ ਬਲੂ ਸ਼ਰਟ, ਵਾਈਟ ਸ਼ਲਵਾਰ, ਵਾਈਟ ਵੀ, ਅਤੇ ਉੱਤੇ ਵਾਈਟ ਮਲਮਲ ਦਾ ਦੁਪੱਟਾ, ਸੂਤੀ ਦੁਪੱਟਾ ਲਿਆ ਜਾਂਦਾ ਸੀ। ਛੁੱਟੀ ਦਾ ਜਦੋਂ ਹੁੰਦੀ ਸੀ, ਉਹ ਵੀ ਟੀਚਰ ਚੈੱਕ ਕਰਦੇ ਸਨ ਕਿ ਬੱਚੀਆਂ ਨੰਗੇ ਸਿਰ ਬਾਹਰ ਨਾ ਜਾਣ। ਅਤੇ ਉਹ ਫਿਰ ਉਹ ਬੈਗ 'ਚੋਂ ਕੱਢ ਕੇ ਦੁਪੱਟਾ ਇਸ ਤਰ੍ਹਾਂ ਕਰਕੇ ਉੱਪਰ ਲੈਣਾ। ਚਲੋ ਬਈ ਨਿਕਲਦੇ ਜਾਓ ਸਕੂਲ ਤੋਂ। ਅਤੇ ਫਿਰ ਉਹ ਅਸੀਂ ਫਿਰ ਪੈਦਲ ਮਾਰਚ ਸ਼ੁਰੂ ਹੋ ਜਾਂਦਾ ਸੀ, ਅਤੇ ਪੈਦਲ ਆਪਣੇ ਘਰ ਦੀ ਤਰਫ ਰਵਾਨਗੀ। ਅਤੇ ਘਰ ਪਹੁੰਚ ਕੇ ਤਾਂ ਇੰਨੀ ਭੁੱਖ ਲੱਗੀ ਹੁੰਦੀ ਸੀ, ਯਕੀਨ ਮੰਨੋ ਕਿ ਛੇਤੀ ਦੇ ਦਿਓ, ਖਾਣਾ ਦੇ ਦਿਓ, ਖਾਣਾ ਮਰ ਚੱਲੇ ਹਾਂ, ਕਿਉਂਕਿ ਪੈਦਲ ਚੱਲ ਕੇ ਆਉਂਦੇ ਸਾਂ। ਅਤੇ ਉਹ ਪਰੌਠੇ ਸ਼ਰੋਠੇ ਖਾਧੇ ਸਭ ਹਜ਼ਮ ਹੋ ਜਾਂਦੇ ਸਨ। ਅਤੇ ਬੱਚਿਆਂ ਨੇ ਸਕੂਲ ਦਾ ਹੋਮਵਰਕ ਵੀ ਕਰਨਾ ਹੁੰਦਾ ਸੀ। ਸਹੇਲੀਆਂ ਬੜੀਆਂ ਪਿਆਰੀਆਂ ਹੁੰਦੀਆਂ ਸਨ ਸਕੂਲ ਦੀਆਂ, ਅਤੇ ਉਹਨਾਂ ਨੂੰ ਫਿਰ ਅਸੀਂ, ਜੇ ਸਹੇਲੀ ਨੇ ਰੁੱਸ ਜਾਣਾ ਅਤੇ ਸਹੇਲੀ ਨੇ ਤਾਂ ਉਹਨੂੰ ਫਿਰ ਮਨਾਉਣਾ ਕਿ ਖੁਦਾ ਦਾ ਵਾਸਤਾ ਮੰਨ ਜਾ, ਉਹਨੇ ਇਸ ਪਾਸੇ ਮੂੰਹ ਕਰ ਲੈਣਾ। ਫਿਰ ਅਸੀਂ ਘੁੰਮ ਕੇ ਇੱਧਰ ਆਉਣਾ, ਉਹਨੇ ਇਸ ਪਾਸੇ ਮੂੰਹ ਕਰ ਲੈਣਾ, ਮੰਨ ਜਾਓ ਨਾ, ਮੇਰੀ ਪਿਆਰੀ ਹੋ, ਮੇਰੀ ਦੋਸਤ ਹੋ ਨਾ, ਮੇਰੀ ਬਹਿਨ ਹੋ ਨਾ। ਐਸਾ ਕਰਕੇ ਫਿਰ ਉਹ ਜੀ ਦੋਸਤੀ ਹੁੰਦੀ ਸੀ। ਇਸ ਤਰ੍ਹਾਂ ਕਰਕੇ 2 ਉਂਗਲਾਂ ਦੇ ਨਾਲ ਇਸ ਤਰ੍ਹਾਂ ਦੋਸਤੀ, ਅਤੇ ਜੇ ਕੁੱਟੀ ਹੋਣੀ ਹੈ ਤਾਂ ਚੱਲ ਵੀ ਕੁੱਟੀ। ਅਤੇ ਉਹ ਜੋ ਕੁੱਟੀ ਹੋ ਜਾਂਦੀ ਸੀ, ਫਿਰ ਜਾਨ 'ਤੇ ਬਣ ਜਾਂਦੀ ਸੀ ਕਿ ਮੇਰੀ ਸਹੇਲੀ ਨੇ ਮੇਰੇ ਨਾਲ ਕੁੱਟੀ ਕਰ ਲਈਏ, ਅਤੇ ਉਹਨੂੰ ਫਿਰ ਮਨਾਉਣ ਦੀ ਭਰਪੂਰ ਕੋਸ਼ਿਸ਼ ਕੀਤੀ ਜਾਂਦੀ ਸੀ। ਅਤੇ ਇਹ ਬਚਪਨ ਦੀਆਂ ਯਾਦਾਂ ਤਾਂ ਬਹੁਤ ਸਾਰੀਆਂ ਨੇ ਕਿ ਮੈਂ ਕਿਹੜੇ ਸਾਨੂੰ ਸਕੂਲ ਦੇ ਜ਼ਮਾਨੇ 'ਚ ਮਿਲਾਦ ਵੀ ਹੁੰਦਾ ਸੀ। ਹੋਰ ਬਹੁਤ ਜ਼ਿਆਦਾ ਐਸੀਆਂ ਚੀਜ਼ਾਂ ਤਾਂ ਨਹੀਂ ਹੁੰਦੀਆਂ ਸਨ, ਲੇਕਿਨ ਮਿਲਾਦ ਹੁੰਦਾ ਸੀ ਸਾਡੇ ਸਕੂਲ 'ਚ। ਉਹਦੇ ਵਿੱਚ ਹਿੱਸਾ ਲੈਣਾ, ਨਾਤ ਪੜ੍ਹਨੀ, ਅਤੇ ਇਹ ਬਚਪਨ ਜਿਹੜੀ ਯਾਦਾਂ ਨੇ ਨਾ, ਉਹ ਕਦੀ ਅਸੀਂ ਭੁੱਲ ਨਹੀਂ ਸਕਦੇ। ਬਹਰਹਾਲ ਮੈਂ ਕੋਸ਼ਿਸ਼ ਕੀਤੀ ਹੈ ਕਿ ਮੈਂ ਥੋੜ੍ਹਾ ਜਿਹਾ ਅਹਾਤਾ ਉਹਦਾ ਮੈਂ ਕੀਤਾ ਵੇ, ਕੋਸ਼ਿਸ਼ ਕੀਤੀ ਹੈ ਕਿ ਬਹੁਤ ਆਸਾਨ ਜਿਹੇ ਅਲਫਾਜ਼ ਵਿੱਚ ਦੱਸਾਂ। ਲੇਕਿਨ ਉਹ ਜ਼ਮਾਨੇ ਅਸੀਂ 15-20 ਮਿੰਟ 'ਚ ਜ਼ਮਾਨਿਆਂ ਨੂੰ ਸੁਣਾ ਸਕਦੇ ਹਾਂ, ਸੁਣਾ ਹੀ ਨਹੀਂ ਸਕਦੇ। ਜਿਹੜੇ ਅਸੀਂ ਕੀਤੇ ਨੇ ਰੋਜ਼ਾਨਾ ਦੇ ਹਿਸਾਬ ਨਾਲ ਸਕੂਲ ਜਾਂਦੇ ਸਾਂ, ਇਸੇ ਹੱਸੀ ਮਜ਼ਾਕ ਸਹੇਲੀਆਂ ਦੇ ਨਾਲ, ਕਦੀ ਟੀਚਰ ਦੇ ਨਾਲ, ਕਦੀ ਹਾਂ ਮੁਰਗਾ ਸ਼ੁਰਗਾ ਨਹੀਂ ਅਸੀਂ ਕਦੀ ਬਣੇ ਸਾਂ। ਮੁੰਡੇ ਬਣੇ ਹੁੰਦੇ ਸਨ ਸਾਡੇ ਕਲਾਸ ਦਾ, ਜੋ ਅਸੀਂ ਜਾਂਦੇ ਸਾਂ ਨਾ ਬਾਹਰ ਕਿਤੇ ਪਾਣੀ ਪੀਣ ਵਾਸਤੇ, ਪਿਆਸ ਲੱਗਣੀ ਤਾਂ ਟੀਚਰ ਨੂੰ ਕਹਿਣਾ ਮਿਸ ਪਾਣੀ ਪੀ ਕੇ ਆ ਜਾਏ। ਮਿਸ ਨੇ ਕਹਿਣਾ ਜਾ ਵੀ ਪੀ ਆ, ਮੇਰੀ ਜਾਨ ਛੱਡ। ਅਤੇ ਅਸੀਂ ਪਾਣੀ ਪੀਣ ਜਾਣਾ। ਪਾਸ ਸਾਹਮਣੇ ਮੁੰਡਿਆਂ ਦੀਆਂ ਕਲਾਸਾਂ ਨਜ਼ਰ ਆਉਂਦੀਆਂ ਸਨ, ਉਹ ਮੁੰਡੇ ਮੁਰਗੇ ਬਣੇ ਨਜ਼ਰ ਆਉਂਦੇ ਸਨ। ਪਰ ਸ਼ੁਕਰ ਹੈ ਅਸੀਂ ਮੁਰਗੀਆਂ ਬਣਨ ਤੋਂ ਬਚ ਗਏ। ਵੈਸੇ ਕਦੀ ਸਜ਼ਾ ਸਾਨੂੰ ਟੀਚਰ ਗੱਲਾਂ ਕਰਨ 'ਤੇ, ਕੁੜੀਆਂ ਕਿਉਂਕਿ ਗੱਲਾਂ ਬੜੀਆਂ ਕਰਦੀਆਂ ਨੇ ਨਾ, ਅਤੇ ਉਹਨਾਂ ਨੂੰ ਫਿਰ ਸਜ਼ਾ ਮਿਲ ਜਾਂਦੀ, ਖੜੇ ਹੋ ਜਾਏ ਆਪ ਇਤਨੀ ਬਾतें ਕਰ ਰਹੇ ਹੋ, ਖੜੇ ਹੋ ਜਾਂਦੇ ਹੁੰਦੇ ਸਾਂ। ਚਲੋ ਵੀ ਫਿਰ ਜਦੋਂ ਟੀਚਰ ਦੀ ਮਰਜ਼ੀ ਹੁੰਦੀ ਸੀ ਬਿਠਾ ਦਿੰਦੀ ਸੀ ਸਾਨੂੰ। ਅਤੇ ਇਸ ਤਰ੍ਹਾਂ ਬਚਪਨ ਦੀਆਂ ਯਾਦਾਂ, ਨਾ ਹੁਣ ਉਹ ਸਹੇਲੀਆਂ ਰਹੀਆਂ ਅਤੇ ਨਾ ਉਹ ਸਕੂਲ ਰਹੇ। ਹੁਣ ਮੈਂ ਕਦੀ ਕਰਾਚੀ ਜਾਵਾਂ ਨਾ, ਅਤੇ ਮੈਂ ਉਸ ਪਾਸੇ ਉਸ ਰੋਡ 'ਤੇ ਜਾਂਦੀ ਹਾਂ, ਪੈਦਲ ਜਾਂਦੀ ਕਦੀ ਆਪਣੇ ਸਕੂਲ ਨੂੰ, ਹਲੇ ਵੀ ਉਹ ਇਮਾਰਤ ਬਾਹਰ ਹੈਗੀ, ਅਤੇ ਮੈਂ ਉਹ ਦੇਖਦੀ ਹਾਂ, ਉਹ ਹੀ ਨਕਸ਼ਾ ਮੇਰੇ ਜ਼ਿਹਨ 'ਚ ਅੰਦਰ ਦਾ ਸਾਰਾ ਆ ਜਾਂਦਾ। ਹਾਲਾਂਕਿ ਉਹ ਬਦਲ ਗਿਆ ਹੋਏਗਾ ਜ਼ਰੂਰ ਅੰਦਰੋਂ, ਪਰ ਐਵੇਂ ਕਿ ਮੇਰੇ ਜ਼ਿਹਨ 'ਚ ਉਹ ਕਿੱਥੇ ਕਲਾਸਾਂ ਅਤੇ ਕਿਹੜੀ ਚੀਜ਼ਾਂ, ਉਹ ਸਾਰੀਆਂ ਯਾਦ ਆ ਜਾਂਦੀਆਂ ਨੇ। ਅਤੇ ਮੈਂ ਫਿਰ ਕਦੀ ਉਸ ਪਾਸੇ ਜਾਣਾ ਹੋਵੇ ਨਾ, ਅਤੇ ਮੈਂ ਕੋਸ਼ਿਸ਼ ਕਰਨੀ ਮੈਂ ਪੈਦਲ ਜਾਵਾਂ ਉਸ ਰੋਡ ਦੀ ਤਰਫ। ਅਤੇ ਪੈਦਲ ਜਾ ਕੇ ਫਿਰ ਮੈਂ ਦੇਖਦੀ ਹਾਂ ਉਹ ਨਿੰਮ ਦਾ ਵੱਡਾ ਸਾਰਾ ਬੂਟਾ ਵੀ ਹੈਗਾ ਵੀ, ਅਤੇ ਸਭ ਕੁਛ ਹੈ। ਅਤੇ ਪਰ ਐਵੇਂ ਕਿ ਅਸੀਂ ਨਹੀਂ ਰਹੇ, ਸਾਡੇ ਉਹ ਜ਼ਮਾਨੇ ਨਹੀਂ ਰਹੇ, ਅਤੇ ਬਸ ਉਹ ਖਤਮ ਹੋ ਗਿਆ।
ਤੇ ਚਲੋ ਫਿਰ ਮੈਂ ਚੱਲਦੀ ਹਾਂ, ਜੋ ਮੇਰੇ ਕੋਲ ਕੋਸ਼ਿਸ਼ ਹੋ ਸਕੀ ਮੈਂ ਆਪਣੀ ਉਸ ਯਾਦ ਦੇ ਹਵਾਲੇ ਦੇ ਨਾਲ ਤੁਹਾਡੇ ਨਾਲ ਗੱਲਬਾਤ ਕੀਤੀ। ਇਸੀ ਤਰ੍ਹਾਂ ਤੁਸੀਂ ਕਿਸੇ ਹੋਰ ਗੱਲ ਦਾ ਸੁਣਨਾ ਚਾਹੁੰਦੇ ਹੋ, ਅਸੀਂ ਉਹ ਵੀ ਗੱਲ ਕਰਾਂਗੇ। ਨਾਲੋਂ ਨਾਲ ਮੈਂ ਸਾਰੀਆਂ ਗੱਲਾਂ ਕਰਾਂਗੀ ਨਾਯਾਬ ਜ਼ਮਾਨਿਆਂ ਦੇ ਹਵਾਲੇ ਨਾਲ। ਅਸੀਂ ਕੋਈ ਗੱਲ ਛੱਡਣੀ ਨਹੀਂ ਹੈ ਬਈ ਕਿ ਅਸੀਂ ਹੁਣ ਢਿੱਡ 'ਚ ਰੱਖੀ, ਅਸੀਂ ਆਪਸ 'ਚ ਇੱਕ ਦੂਸਰੇ ਨਾਲ ਸ਼ੇਅਰ ਕਰਨੀ। लिख पढ़े होते अगर तो तुमको खत लिखते, इस खत में तुम्हें हम क्या क्या लिखने के बहाने लिखते। लिख पढ़े होते अगर तो तुमको खत लिखते। ਮੁੜ ਕੇ ਇਸ ਤੋਂ ਦੇਖਿਆ ਸੀ ਬਾਹਰ ਬੜੀ ਬਾਰਿਸ਼ ਹੋ ਰਹੀ ਹੈ ਤੇ ਸਰਦੀ ਵੱਧ ਗਈ ਹੈ ਕਿ ਹੁਣ ਫਿਰ ਮੈਂ ਚੱਲਣੀ ਆ। ਅਗਰ ਤੁਹਾਨੂੰ ਮੇਰੀ ਗੱਲ ਅੱਛੀ ਲੱਗੀ ਹੋਵੇ, ਕੁਛ ਹੋਵੇ ਤਾਂ ਖੁਦਾ ਦਾ ਵਾਸਤਾ ਲਾਈਕ ਕਰ ਦਈਓ, ਕਮੈਂਟ ਕਰ ਦਈਓ। ਮੈਨੂੰ ਕਮੈਂਟ ਜ਼ਰੂਰ ਕਰਿਆ ਕਰੋ, ਤਾਂ ਫਿਰ ਮੈਨੂੰ ਬੜੀ ਖੁਸ਼ੀ ਹੁੰਦੀ ਹੈ। ਮੈਂ ਜਦੋਂ ਖੋਲ੍ਹਣੀ ਆ ਨਾ, ਪੜ੍ਹਨੀ ਆ, ਅਤੇ ਮੈਨੂੰ ਬੜੀ ਖੁਸ਼ੀ ਹੁੰਦੀ ਹੈ ਕਿ ਤੁਸੀਂ ਮੈਨੂੰ ਕਮੈਂਟ ਕੀਤਾ ਹੋਵੇ। ਫਿਰ ਚੱਲਦੇ ਹਾਂ, ਇੰਸ਼ਾ ਅੱਲਾ ਨਵੀਆਂ ਯਾਦਾਂ ਦੇ ਨਾਲ ਮਿਲਾਂਗੇ। ਅੱਲਾ ਹਾਫਿਜ਼ ਤੇ ਰੱਬ ਰਾਖਾ।